ਸੱਜਣੋ ਮਿੱਤਰੋ ਬੇਲੀਓ ਮੈਂ ਵਾਂ ਤੁਹਾਡਾ ਰਾਣਾ ਸ਼ਾਹਿਦ ਲਤੀਫ ਔਰ ਮੈਂ ਇਸ ਵੇਲੇ ਮੌਜੂਦ ਹਾਂ ਸ਼ੇਖੂਪੁਰਾ ਦੇ ਇੱਕ ਕਦੀਮੀ ਪਿੰਡ ਵਰਨ ਦੇ ਵਿੱਚ ਜਿਹਨੂੰ ਕਿ ਵਰਨਾ ਵੀ ਕਿਹਾ ਜਾਂਦਾ ਹੈ। ਇੱਥੇ ਅਸੀਂ ਮਿਲਣ ਆਏ ਹਾਂ ਆਪਣੇ ਇੱਕ ਬੜੇ ਸੋਹਣੇ ਜਿਹੇ ਸੰਗੀ ਨੇ ਸਾਡੇ, ਜਿਹੜੇ ਵੈਸੇ ਤਾਂ ਗੌਰਮੈਂਟ ਆਫ ਪਾਕਿਸਤਾਨ ਦੇ ਮੁਲਾਜ਼ਮ ਨੇ, ਲੇਕਿਨ ਅੱਲਾਹ ਤਾਲਾ ਨੇ ਜਿਹੜੀ ਉਹਨੂੰ ਸ਼ੋਹਰਤ ਬਖਸ਼ੀ ਹੈ ਉਹ ਸੂਫੀਆ ਦੇ ਕਲਾਮ ਤੋਂ ਬਖਸ਼ੀ ਹੈ। ਸ਼ੁਰੂ ਦੇ ਵਿੱਚ ਉਹਨਾਂ ਨੇ ਹਜ਼ਰਤ ਸੁਲਤਾਨ ਬਾਹੂ ਦਾ ਕਲਾਮ ਪੜ੍ਹਿਆ, ਜਿਸ ਵਜ੍ਹਾ ਤੋਂ ਉਹਨਾਂ ਨੇ ਆਪਣੇ ਨਾਮ ਦੇ ਨਾਲ ਲਫ਼ਜ਼ ਬਾਹੂ ਵੀ ਲਗਾ ਲਿਆ। ਉਸ ਤੋਂ ਬਾਅਦ ਵਾਰਿਸ ਸ਼ਾਹ ਸਾਹਿਬ ਦਾ ਕਲਾਮ ਪੜ੍ਹਿਆ, ਉਸ ਤੋਂ ਬਾਅਦ ਕਲਾਮ ਪੜ੍ਹਦੇ ਹੀ ਚਲੇ ਗਏ। ਫਿਰ ਉਹਨਾਂ ਨੇ ਬੁਨਿਆਦ ਰੱਖੀ ਬਾਬਾ ਗਰੁੱਪ ਦੀ, ਔਰ ਇਸ ਵਕਤ ਅੱਲਾ ਦੇ ਫਜ਼ਲ ਨਾਲ ਪੂਰੀ ਦੁਨੀਆ ਉਹਨਾਂ ਨੂੰ ਵੇਖਣ ਅਤੇ ਸੁਣਨ ਡਈ ਹੈ। ਅਤੇ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਵਾਂ ਕਿ ਕਿੱਦਾਂ ਉਹ ਇਸ ਪਾਸੇ ਆਏ ਕਿ ਕਿੱਥੇ ਗੌਰਮੈਂਟ ਦੀ ਮੁਲਾਜ਼ਮਤ ਅਤੇ ਕਿੱਥੇ ਰਜਪੂਤਾਂ ਦਾ ਪੁੱਤ ਅਤੇ ਕਿੱਥੇ ਸੂਫੀਆਂ ਦਾ ਕਲਾਮ। ਇਹ ਸਾਰੀਆਂ ਗੱਲਾਂ ਅਸੀਂ ਆਪਣੇ ਸੱਜਣ ਮਿੱਤਰ ਬੇਲੀ ਰਾਣੇ ਅਸਲਮ ਬਾਹੂ ਨਾਲ ਸਾਂਝੀਆਂ ਕਰਦੇ ਕਿ ਉਹੀ ਸਾਨੂੰ ਦੱਸਣ ਕਿ ਉਹ ਕਿਸ ਤਰ੍ਹਾਂ ਇੱਧਰ ਆਏ। ਜੀ ਰਾਣਾ ਸਾਹਿਬ, ਤੁਸੀਂ ਦੱਸੋ ਕਿ ਤੁਸੀਂ ਕਿੱਦਾਂ ਤੁਹਾਡਾ ਇਸ ਪਾਸੇ ਆਉਣ ਹੋਇਆ। ਜੀ ਬਿਸਮਿल्ला ਜੀ ਆਇਆਂ ਨੂੰ। ਰਾਣਾ ਸ਼ਾਹਿਦ ਲਤੀਫ ਸਾਹਿਬ, ਮੈਂ ਤੁਹਾਡਾ ਬਹੁਤ ਮਸ਼ਕੂਰ ਹਾਂ ਕਿ ਤੁਸੀਂ ਵਾਰਿਸ ਨਾਨਕ ਪ੍ਰਚਾਰ ਦੇ ਪਲੇਟਫਾਰਮ ਤੋਂ ਮੇਰੇ ਕੋਲ ਤਸ਼ਰੀਫ ਲਿਆਏ ਅਤੇ ਆਣ ਕੇ ਮੇਰਾ ਮਾਣ ਵਧਾਇਆ, ਮੈਨੂੰ ਇੱਜ਼ਤ ਬਖਸ਼ੀ। ਜਿੱਥੋਂ ਤੱਕ ਰਹਿ ਗਈ ਗੱਲ ਕਿ ਸੂਫੀਆਨਾ ਕਲਾਮ ਦੇ ਨਾਲ ਕਿਸ ਤਰ੍ਹਾਂ ਇਹ ਸਿਲਸਿਲਾ ਸ਼ੁਰੂ ਹੋਇਆ, ਇੱਕ ਸਾਡੇ ਮੁਲਕ ਦੇ ਬਹੁਤ ਹੀ ਅਜ਼ੀਮ ਹਸਤੀ ਜਿਨ੍ਹਾਂ ਦਾ ਨਾਂ ਸੀ ਮੁਹੰਮਦ ਇਕਬਾਲ ਬਾਹੂ ਜੀ, ਮੈਂ ਉਹਨਾਂ ਤੋਂ ਬੇਹੱਦ ਮੁਤਾਸਰ ਸੀ ਸ਼ੁਰੂ ਤੋਂ ਹੀ। ਅਤੇ ਸਕੂਲ ਦੌਰ ਤੋਂ ਜਿਹੜਾ ਨਾ ਜੀ ਨਾਤ ਖਾਨੀ ਦਾ ਸ਼ੌਕ ਸੀ ਅਤੇ ਸੂਫੀ ਕਲਾਮ ਦਾ ਸ਼ੌਕ ਸੀ। ਸਪੈਸ਼ਲੀ ਸਾਡੇ ਪਿੰਡ ਦੇ ਇੱਕ ਸੂਫੀ ਬਜ਼ੁਰਗ ਸੂਫੀ ਬਰਕਤ ਅਲੀ ਸਾਹਿਬ, ਅੱਲਾਹ ਪਾਕ ਉਹਨਾਂ ਦੀਆਂ ਕਬਰ 'ਤੇ ਕਰੋੜਾਂ ਰਹਿਮਤਾਂ ਦਾ ਨਜ਼ੂਲ ਫਰਮਾਏ, ਉਹ ਮੈਨੂੰ ਕੋਲ ਬਿਠਾ ਕੇ ਅਤੇ ਮੇਰੇ ਕੋਲੋਂ ਕਲਾਮ ਬਾਹੂ ਸੁਣਦੇ ਹੁੰਦੇ ਸੀ ਅਤੇ ਨਾਲ ਪੀਰ ਵਾਰਿਸ ਸ਼ਾਹ ਦਾ ਕਲਾਮ ਸੁਣਦੇ ਹੁੰਦੇ ਸੀ। ਇਹ ਦੋ ਕਲਾਮ ਉਹ ਮੇਰੇ ਕੋਲੋਂ ਸੁਣਦੇ ਸੀ ਅਤੇ ਮੈਨੂੰ ਉਸ ਵਕਤ ਲਾਸ਼ਊਰੀ ਤੌਰ 'ਤੇ ਇਸ ਕਲਾਮ ਨਾਲ ਕਿਸ ਵੇਲੇ ਇੰਨੀ ਮੁਹੱਬਤ ਹੋ ਗਈ ਮੈਨੂੰ ਖੁਦ ਨਹੀਂ ਪਤਾ। ਫਿਰ ਮੈਨੂੰ ਦੋਸਤਾਂ ਨੇ ਜਿੱਥੇ ਬੁਲਾਉਣਾ ਅਤੇ ਮੇਰੇ ਨਾਮ ਦੇ ਨਾਲ ਉਹਨਾਂ ਨੇ ਬਾਹੂ ਲਿਖਣਾ ਸ਼ੁਰੂ ਕਰ ਦਿੱਤਾ ਅਤੇ ਅੱਜ ਮੈਨੂੰ ਲੋਕੀ ਨਹੀਂ ਜਾਣਦੇ, ਬਾਹੂ ਨੂੰ ਲੋਕੀ ਜਾਣਦੇ ਨੇ। ਮਾਸ਼ਾਅੱਲਾ ਮਾਸ਼ਾਅੱਲਾ। ਅਤੇ ਰਾਣਾ ਸਾਹਿਬ, ਤੁਸੀਂ ਫਿਰ ਅੱਜ ਸਾਨੂੰ ਸੁਣਾ ਕੀ ਰਹੇ ਹੋ ਸਾਡੇ ਸੁਣਨ ਵਾਲਿਆਂ ਨੂੰ, ਸਾਡੇ ਵੇਖਣ ਵਾਲਿਆਂ ਨੂੰ? ਅੱਜ ਕੀ ਤੁਸੀਂ ਸੁਣਾਉਣਾ ਚਾਹ ਰਹੇ ਹੈਗੇ ਹੋ? ਜੀ ਮੈਂ ਸਭ ਤੋਂ ਪਹਿਲੇ ਤੇ ਕਿਉਂਕਿ ਤੁਹਾਡਾ ਪਲੇਟਫਾਰਮ ਤੁਹਾਡਾ ਜਿਹੜਾ ਚੈਨਲ ਆ, ਜਿਹੜਾ ਤੁਹਾਡੀ ਜਿੱਥੋਂ ਤੁਸੀਂ ਕੋਸ਼ਿਸ਼ ਕਰ ਰਹੇ ਹੋ, ਜਿਹੜਾ ਕੰਮ ਕਰ ਰਹੇ ਹੋ, ਉਹ ਹੈਗਾ ਵਾਰਿਸ ਨਾਨਕ ਪ੍ਰਚਾਰ। ਅਤੇ ਯਾਨੀ ਕਿ ਬਾਬਾ ਗੁਰੂ ਨਾਨਕ ਸਾਹਿਬ ਜਿਹੜੇ ਆ, ਉਹਨਾਂ ਦਾ ਜਨਮ ਦਿਹਾੜ, ਉਹਨਾਂ ਦਾ ਗੁਰਪੁਰਬ ਦਿਨ ਗੁਜ਼ਰ ਕੇ ਗਿਆ ਵਾ ਪਰਸੋਂ 15 ਤਾਰੀਖ ਨੂੰ। ਅਤੇ ਉਹਨਾਂ ਦੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਬਾ ਜੀ ਫਰੀਦੁੱਦੀਨ ਗੰਜੇ ਸ਼ਕਰ ਰਹਿਮਤੁल्लाह अलैह ਆਪ ਦੇ ਜਿਹੜੀਆਂ ਕਲੀਆਂ ਨੇ, ਆਪ ਦੇ ਜਿਹੜਾ ਕਲਾਮ ਆ, ਉਹ ਬਹੁਤ ਸਾਰਾ ਕਲਾਮ ਆਪ ਦਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆ। ਅਤੇ ਮੈਂ ਚਾਹਾਂਗਾ ਕਿ ਮੈਂ ਤੁਹਾਨੂੰ ਬਾਬਾ ਫਰੀਦ ਸਰਕਾਰ ਦਾ ਕਲਾਮ ਸੁਣਾਵਾਂ। ਮਾਸ਼ਾਅੱਲਾ। ਤੁਸੀਂ ਇਹ ਦੱਸਣਾ ਚਾਹ ਰਹੇ ਹੋ ਕਿ ਬਾਬਾ ਜੀ ਗੁਰੂ ਨਾਨਕ ਸਾਹਿਬ ਜਿਹੜੇ ਨੇ ਉਹ ਮੁਤਾਸਰ ਨੇ ਬਾਬਾ ਫਰੀਦ ਰਹਿਮਤੁल्लाह अलैह ਤੋਂ। ਬਿਲਕੁਲ। ਅਤੇ ਹੁਣ ਤੁਸੀਂ ਸਾਨੂੰ ਬਾਬਾ ਫਰੀਦ ਰਹਿਮਤੁल्लाह अलैह ਦਾ ਸਲਾਮ। ਮਾਸ਼ਾਅੱਲਾ ਜੀ। ਮੇਰਾ ਮਸ਼ਹੂਰ ਜ਼ਮਾਨਾ ਕਲਾਮ ਜੀ ਬਾਬਾ ਫਰੀਦੁੱਦੀਨ ਗੰਜੇ ਸ਼ਕਰ ਰਹਿਮਤੁल्लाह अलैह, ਜਿਹਨੂੰ ਕਹਿੰਦੇ ਨੇ ਹੱਕ ਦੀ ਬੋਲੀ ਬੋਲ ਫਰੀਦਾ, ਸਮਾਤ ਫਰਮਾਓ ਜੀ। ਹੱਕ ਦੀ ਬੋਲੀ ਬੋਲ ਫਰੀਦਾ, ਹੱਕ ਦੀ ਬੋਲੀ ਬੋਲ, ਹੱਕ ਦੀ ਬੋਲੀ ਬੋਲ ਫਰੀਦਾ, ਹੱਕ ਦੀ ਬੋਲੀ ਬੋਲ, ਹੱਕ ਦੀ ਬੋਲੀ ਬੋਲ ਫਰੀਦਾ, ਸੱਚ ਦੀ ਬੋਲੀ ਬੋਲ ਫਰੀਦਾ, ਸੁੱਚਾ ਸੌਦਾ ਤੋਲ ਫਰੀਦਾ, ਹੱਕ ਦੀ ਬੋਲੀ ਬੋਲ ਫਰੀਦਾ, ਹੱਕ ਦੀ ਬੋਲੀ ਬੋਲ, ਹੱਕ ਦੀ ਬੋਲੀ ਬੋਲ ਫਰੀਦਾ, ਹੱਕ ਦੀ ਬੋਲੀ ਬੋਲ। ਕਿੱਥੇ ਗਏ
ਤੇਰੇ ਵੱਡ ਵਡੇਰੇ ਜਿੰਨਾ ਤੈਨੂੰ ਜਣਿਆ, ਇੱਕ ਇੱਕ ਕਰਕੇ ਟੁਰ ਗਏ ਸਾਰੇ, ਕੋਈ ਨਾ ਤੇਰਾ ਬਣਿਆ। ਕਿੱਥੇ ਗਏ ਤੇਰੇ ਵੱਡ ਵਡੇਰੇ ਜਿੰਨਾ ਤੈਨੂੰ ਜਣਿਆ, ਇੱਕ ਇੱਕ ਕਰਕੇ ਟੁਰ ਗਏ ਸਾਰੇ, ਕੋਈ ਨਾ ਤੇਰਾ ਬਣਿਆ। ਫਰੀਦਾ ਹੱਕ ਦੀ ਬੋਲੀ ਬੋਲ, ਹੱਕ ਦੀ ਬੋਲੀ ਬੋਲ, ਫਰੀਦਾ ਹੱਕ ਦੀ ਬੋਲੀ ਬੋਲ। ਉੱਠ ਫਰੀਦਾ ਸੁੱਤਿਆ ਤੇ ਮੇਲਾ ਵੇਖਣ ਜਾ, ਜੇ ਕੋਈ ਮਿਲ ਜਾਏ ਬਖਸ਼ਿਆ ਤੇ ਤੂੰ ਵੀ ਬਖਸ਼ਿਆ ਜਾ। ਉੱਠ ਫਰੀਦਾ ਸੁੱਤਿਆ ਤੇ ਝਾੜੂ ਦੇ ਮਸੀਤ, ਤੂੰ ਸੁੱਤੋਂ ਰੱਬ ਜਾਗਦਾ ਤੇਰੀ ਡਾਡੇ ਨਾਲ ਪ੍ਰੀਤ। ਫਰੀਦਾ ਹੱਕ ਦੀ ਬੋਲੀ ਬੋਲ, ਹੱਕ ਦੀ ਬੋਲੀ ਬੋਲ, ਫਰੀਦਾ ਹੱਕ ਦੀ ਬੋਲੀ ਬੋਲ। ਉੱਠ ਫਰੀਦਾ ਸੁੱਤਿਆ ਤੇ ਸੁਬਹ ਨਮਾਜ਼ ਗੁਜ਼ਾਰ, ਜੋ ਸਿਰ ਸਾਈਂ ਨਾ ਨਿਵੇਂ ਸੋ ਸਿਰ ਕੱਪ ਉਤਾਰ। ਉੱਠ ਫਰੀਦਾ ਸੁੱਤਿਆ ਤੇ ਮੇਲਾ ਵੇਖਣ ਜਾ, ਜੇ ਕੋਈ ਮਿਲ ਜਾਏ ਬਖਸ਼ਿਆ ਤੇ ਤੂੰ ਵੀ ਬਖਸ਼ਿਆ ਜਾ। ਇਸ ਪ੍ਰੇਮ ਨਗਰ ਵਿੱਚ ਸੌਦਾ ਲਾਵੀਂ ਤੇ ਫਲ ਰੱਖੀ ਅਨਮੋਲ, ਸਿਦਕ ਯਕੀਨ ਦੀ ਤੱਕੜੀ ਲੈ ਕੇ ਪੂਰਾ ਦੇਵੀਂ ਤੋਲ। ਫਰੀਦਾ ਹੱਕ ਦੀ ਬੋਲੀ ਬੋਲ, ਹੱਕ ਦੀ ਬੋਲੀ ਬੋਲ, ਫਰੀਦਾ ਹੱਕ ਦੀ ਬੋਲੀ ਬੋਲ। ਕੋਠੇ ਮੰਡਪ ਮਾੜੀਆਂ ਇਤਨਾ ਲਾਈਏ ਚਿੱਤ, ਮਿੱਟੀ ਪਈ ਅਤੋਲਵੀਂ ਕੋਈ ਨਾ ਹੋਸੀ ਅਮਿਤ। ਫਰੀਦਾ ਖਾਕ ਨਾ ਨਿੰਦੀਏ ਖਾਕੋਂ ਜੇਡ ਨਾ ਕੋ, ਜਿਉਂਦਿਆਂ ਪੈਰਾਂ ਹੇਠਾਂ ਹੋਵੇ ਮੋਇਆਂ ਉੱਪਰ ਹੋ। ਉੱਠ ਫਰੀਦਾ ਸੁੱਤਿਆ ਤੇਰੀ ਦਾੜੀ ਆਇਆ ਬੂਰ, ਅੱਗਾ ਨੇੜੇ ਆ ਗਿਆ ਤੇ ਪਿੱਛਾ ਰਹਿ ਗਿਆ ਦੂਰ। ਫਰੀਦਾ ਹੱਕ ਦੀ ਬੋਲੀ ਬੋਲ, ਹੱਕ ਦੀ ਬੋਲੀ ਬੋਲ, ਫਰੀਦਾ ਹੱਕ ਦੀ ਬੋਲੀ ਬੋਲ। ਹੱਕ ਦੀ ਬੋਲੀ ਬੋਲ ਫਰੀਦਾ, ਸੱਚ ਦੀ ਬੋਲੀ ਬੋਲ ਫਰੀਦਾ, ਸੁੱਚਾ ਸੌਦਾ ਤੋਲ ਫਰੀਦਾ ਹੱਕ ਦੀ ਬੋਲੀ ਬੋਲ। ਫਰੀਦਾ ਹੱਕ ਦੀ ਬੋਲੀ ਬੋਲ, ਫਰੀਦਾ ਹੱਕ ਦੀ ਬੋਲੀ ਬੋਲ। ਮਾਸ਼ਾਅੱਲਾ ਮਾਸ਼ਾਅੱਲਾ ਮਾਸ਼ਾਅੱਲਾ। ਰਾਣਾ ਸਾਹਿਬ ਮਜ਼ਾ ਆ ਗਿਆ, ਸਵਾਦ ਆ ਗਿਆ। ਅੱਲਾਹ ਤਾਲਾ ਤੁਹਾਨੂੰ ਹੋਰ ਇੱਜ਼ਤ ਬਖਸ਼ੇ, ਅੱਲਾਹ ਤਾਲਾ ਮਜ਼ੀਦ ਤੁਹਾਨੂੰ ਸ਼ੋਹਰਤ ਦੇਵੇ। ਅਤੇ ਮੈਂ ਚਾਹਾਂਗਾ ਕਿ ਇੱਕ ਅੱਜ ਕੱਲ੍ਹ ਤੁਹਾਡਾ ਜਿਹੜਾ ਹੈਗਾ ਉਹ ਕਲਾਮ ਬੜਾ ਮਸ਼ਹੂਰ ਹੋ ਰਿਹਾ, ਬੜਾ ਵਾਇਰਲ ਹੋਇਆ ਯੂਟਿਊਬ 'ਤੇ ਵੀ, ਕਿ ਹਾਂਜੀ ਬਾਬਾ ਨਾਨਕ ਜੀ ਦੇ ਹਵਾਲੇ ਨਾਲ, ਕਿ ਤੁਹਾਡੀ ਕੰਡ ਪਿੱਛੇ ਨਨਕਾਣਾ ਸਿੰਘੋ ਘਬਰਾਇਓ ਨਾ। ਅਤੇ ਉਹ ਜ਼ਰਾ ਸਾਨੂੰ ਇਹ ਪਹਿਲੇ ਇਹ ਦੱਸੋ, ਉਹ ਲਿਖਿਆ ਕਿਹਨਾਂ ਨੇ ਹੈ, ਕਿਹਨਾਂ ਨੇ ਉਹਦੀ ਤਰਜ਼ ਬਣਾਈ ਹੈ, ਅਤੇ ਉਹ ਗਾਇਆ ਤਾਂ ਲਾਜ਼ਮੀ ਪੜ੍ਹਿਆ ਤੁਸੀਂ ਹੈਗਾ, ਲੇਕਿਨ ਉਹ ਲਿਖਿਆ ਕਿਹਨਾਂ ਨੇ ਔਰ ਕਿਹਨਾਂ ਨੇ ਉਹਦੀ ਤਰਜ਼ ਬਣਾਈ, ਤਾਂ ਕਿਵੇਂ ਖਿਆਲ ਆਇਆ? ਜੀ ਰਾਣਾ ਸ਼ਾਹਿਦ ਸਾਹਿਬ ਬਹੁਤ ਮਿਹਰਬਾਨੀ। ਅਸਲ ਵਿੱਚ ਮੈਂ ਇੰਡੀਆ ਦੇ ਜਿਹੜੇ ਸਾਡੇ ਚੜ੍ਹਦੇ ਪੰਜਾਬ ਦੇ ਗੁਲੂਕਾਰ ਨੇ, ਸਿੰਗਰ ਨੇ, ਜਿਸ ਤਰ੍ਹਾਂ ਕੰਵਰ ਗਰੇਵਾਲ ਹੋ ਗਿਆ ਜਾਂ ਆਪਣਾ ਸਤਨਾਮ ਸਿੰਘ ਸਾਹਿਬ ਜਿਹੜੇ ਨੇ, ਉਹ ਬੜੇ ਪਿਆਰ ਦੇ ਨਾਲ ਮੇਰੇ ਆਕਾ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੀਆਂ ਨਾਤਾਂ ਪੜ੍ਹਦੇ ਨੇ। ਅਤੇ ਕੰਵਰ ਗਰੇਵਾਲ ਜੀ ਹੋਰਾਂ ਨੇ ਵੀ ਲਹਿੰਦੇ ਚੜ੍ਹਦੇ ਪੰਜਾਬ ਦੇ ਪਿਆਰ ਦੀਆਂ ਗੱਲਾਂ ਕੀਤੀਆਂ ਨੇ। ਜਦੋਂ ਇਹ ਗੱਲ ਸੁਣੀ ਹੈ ਤਾਂ ਫਿਰ ਮੇਰੇ ਦਿਲ ਵਿੱਚ ਠਾਠ ਉੱਠੀ ਹੈ ਕਿ ਕੀ ਸਾਡੇ ਵਿੱਚ ਉਹਨਾਂ ਨਾਲੋਂ ਘੱਟ ਪਿਆਰ ਤਾਂ ਨਹੀਂ? ਅਸੀਂ ਵੀ ਪੰਜਾਬੀ ਹਾਂ, ਉਹ ਵੀ ਪੰਜਾਬੀ ਨੇ, ਉਹ ਸਾਡੇ ਚੜ੍ਹਦੇ ਪੰਜਾਬ ਦੇ ਵੀਰ ਨੇ। ਅਤੇ ਸਾਡੇ ਪੂਰੀ ਦੁਨੀਆ ਦੇ ਅੰਦਰ ਜਿੱਥੇ ਵੀ ਪੰਜਾਬੀ ਜਿੱਥੇ ਜਿੱਥੇ ਵੀ ਰਹਿੰਦੇ ਨੇ, ਸਾਰੇ ਵੀਰਾਂ ਵਾਸਤੇ ਇੱਕ ਮੁਹੱਬਤਨਾਮਾ, ਇੱਕ ਪਿਆਰ ਭਰਿਆ ਇਹ ਕਲਾਮ ਮੈਂ ਲਿਖਿਆ। ਇਹ ਮੈਂ ਖੁਦ ਲਿਖਿਆ ਜੀ, ਔਰ ਫਿਰ ਇਹਦੀ ਤਰਜ਼ ਵੀ ਜਿਹੜੀ ਨਾ ਮੈਂ ਖੁਦ ਹੀ ਬਣਾਈ, ਔਰ ਮੇਰੇ ਨਾਲ ਜਨਾਬ ਅਮਜਦ ਬੋਬੀ
ਸਾਹਿਬ, ਉਹਨਾਂ ਨੇ ਮੇਰਾ ਬਹੁਤ ਸਾਥ ਦਿੱਤਾ ਇਹਦੀ ਰਿਕਾਰਡਿੰਗ ਦੇ ਵਿੱਚ। ਉਹਨਾਂ ਨੇ ਇਹਨੂੰ ਰਿਕਾਰਡ ਕੀਤਾ, ਅਮਜਦ ਬੋਬੀ ਸਾਹਿਬ, ਹਾਂਜੀ। ਤੇ ਉਸ ਤੋਂ ਬਾਅਦ ਇਹ ਲਿਰਿਕਸ ਵੀ ਮੈਂ ਖੁਦ ਲਿਖੇ, ਤੇ ਅੱਜ ਉਹਦੇ ਵਿੱਚੋਂ ਕੋਈ 2 ਬੋਲ ਤੁਹਾਨੂੰ ਜਨਾਬ ਸੁਣਾਉਂਦੇ ਆ। ਵੈਸੇ YouTube ਤੇ ਉਹ ਬਹੁਤ ਲੋਕ ਉਹਨੂੰ ਪਸੰਦ ਕਰ ਰਹੇ ਨੇ, ਸੁਣ ਰਹੇ ਨੇ, ਕਿਉਂਕਿ ਇੱਕ ਪਿਆਰ ਦੀ ਮੁਹੱਬਤ ਦਾ ਉਹ ਪੈਗਾਮ, ਜਿੱਥੇ ਵੀ ਮੁਹੱਬਤ ਦੀ ਹੋਏਗੀ ਲੋਕੀ ਉਹਨੂੰ ਸੁਣਦੇ ਨੇ, ਭੱਜ ਕੇ ਸੁਣਦੇ। ਔਰ ਫਿਰ ਜਿੱਥੇ ਚੜ੍ਹਦੇ ਤੇ ਪੰਜਾਬ ਦੀ ਗੱਲ ਨਹੀਂ, ਤੇ ਪੰਜਾਬ ਦੀ ਗੱਲ ਹੁੰਦੀ ਹੈ ਤੇ ਪੰਜਾਬੀ ਦੀ ਗੱਲ ਹੁੰਦੀ ਹੈ, ਉੱਥੇ ਤੇ 2 ਗੱਲਾਂ ਰਹਿ ਹੀ ਨਹੀਂ ਜਾਂਦੀਆਂ, ਉੱਥੇ ਤੇ ਗੱਲ ਇੱਕੋ ਹੀ ਹੈ। ਔਰ ਮੁਹੱਬਤ ਦੀ ਗੱਲ ਜਿਹੜੀ ਹੈਗੀ ਹੈ ਉਹ ਸਾਰਿਆਂ ਵਾਸਤੇ ਹੈਗੀ ਹੈ। ਔਰ ਸਾਡੇ ਸੂਫੀਆ ਇਕਰਾਮ ਨੇ ਪੈਗਾਮ ਹੀ ਮੁਹੱਬਤ ਦਾ ਦਿੱਤਾ ਹੈ, ਉਨਸ ਦਾ ਦਿੱਤਾ ਹੈ, ਪਿਆਰ ਦਾ ਦਿੱਤਾ ਹੈ। ਤੇ ਉਹੀ ਗੱਲ ਬਾਬੇ ਗੁਰੂ ਨਾਨਕ ਜੀ ਦੀ ਹੈ, ਜਿਹੜੀ ਗੱਲ ਬਾਬੇ ਵਾਰਿਸ ਸ਼ਾਹ ਦੀ ਹੈ, ਜਿਹੜੀ ਮੀਆਂ ਮੁਹੰਮਦ ਬਖਸ਼ ਸਾਹਿਬ ਦੀ ਹੈ, ਜਿਹੜੀ ਹਜ਼ਰਤ ਸੁਲਤਾਨ ਸਾਰੇ ਸੂਫੀਆ ਇਕਰਾਮ ਦੀ ਗੱਲ ਇੱਕੋ ਹੀ ਹੈ। ਔਰ ਕਿਹੜੀ ਗੱਲ ਹੈ? ਪਿਆਰ, ਮੁਹੱਬਤ, ਉਨਸ। ਬੜੀ ਮਿਹਰਬਾਨੀ, ਬਿਸਮਿਲ੍ਲਾ ਕਰਕੇ ਇਹ ਜੀ ਪਿਆਰ ਦੀ ਸਾਂਝ ਪਾਉਣ ਵਾਸਤੇ ਸਮਾਤ ਫਰਮਾਓ ਕਿ ਸਤ ਬਿਸਮਿਲ੍ਲਾ ਜੀ ਆਇਆਂ ਨੂੰ, ਛੇਤੀ ਜਾਇਓ ਨਾ, ਸਤ ਬਿਸਮਿਲ੍ਲਾ ਜੀ ਆਇਆਂ ਨੂੰ, ਛੇਤੀ ਜਾਇਓ ਨਾ, ਤੁਹਾਡੀ ਕੰਡ ਪਿੱਛੇ ਨਨਕਾਣਾ ਸਿੰਘੋ ਘਬਰਾਇਓ ਨਾ, ਤੁਹਾਡੀ ਕੰਡ ਪਿੱਛੇ ਨਨਕਾਣਾ ਸਿੰਘੋ ਘਬਰਾਇਓ ਨਾ, ਕਿ ਇੱਕੋ ਖੂਨ ਪੰਜਾਬੀਆਂ ਦਾ ਤੇ ਇੱਕੋ ਜਿਹੀ ਹੈ ਚਾਲ, ਜੱਗਾ ਜਬਰੂ ਅਤੇ ਮਲੰਗੀ ਅੱਜ ਵੀ ਸਾਡੇ ਨਾਲ, ਸਾਂਝਾ ਸਾਡਾ ਦੁੱਖ ਤੇ ਸੁੱਖ ਹੈ, ਸਾਂਝਾ ਸਾਡਾ ਦੁੱਖ ਤੇ ਸੁੱਖ ਹੈ, ਗੱਲ ਭੁਲਾਇਓ ਨਾ, ਤੁਹਾਡੀ ਕੰਡ ਪਿੱਛੇ ਨਨਕਾਣਾ ਸਿੰਘੋ ਘਬਰਾਇਓ ਨਾ, ਤੁਹਾਡੀ ਕੰਡ ਪਿੱਛੇ ਨਨਕਾਣਾ ਸਿੰਘੋ ਘਬਰਾਇਓ ਨਾ, ਬਾਹੂਬੁੱਲਾ ਗੁਰੂ ਨਾਨਕ ਤੇ ਵਾਰਿਸ ਸ਼ਾਹ ਦਾ ਖਾਬ, ਉਹ ਜੁਗ ਜੁਗ ਜੀਵੇ ਜਗ ਦੇ ਉੱਤੇ ਲੈਂਦਾ ਚੜ੍ਹਦਾ ਪੰਜਾਬ, ਬੁੱਲੇ ਸ਼ਾਹ ਤੇ ਬਾਹੂਬੁੱਲਾ ਗੁਰੂ ਨਾਨਕ ਤੇ ਵਾਰਿਸ ਸ਼ਾਹ ਦਾ ਖਾਬ, ਜੁਗ ਜੁਗ ਜੀਵੇ ਜਗ ਦੇ ਉੱਤੇ ਲੈਂਦਾ ਚੜ੍ਹਦਾ ਪੰਜਾਬ, ਸ਼ੇਖ ਫਰੀਦ ਦੀਆਂ ਗੱਲਾਂ ਆਪਣੇ, ਸ਼ੇਖ ਫਰੀਦ ਦੀਆਂ ਗੱਲਾਂ ਆਪਣੇ ਦਿਲੋਂ ਭੁਲਾਇਓ ਨਾ, ਤੁਹਾਡੀ ਕੰਡ ਪਿੱਛੇ ਨਨਕਾਣਾ ਸਿੰਘੋ ਘਬਰਾਇਓ ਨਾ, ਤੁਹਾਡੀ ਕੰਡ ਪਿੱਛੇ ਨਨਕਾਣਾ ਸਿੰਘੋ ਘਬਰਾਇਓ ਨਾ, ਉਹ ਜਿੱਥੇ ਜਿੱਥੇ ਵੀ ਹੈ ਪੰਜਾਬੀ ਦੁਨੀਆ ਉੱਤੇ ਰਹਿੰਦਾ, ਅਸਲਮ ਬਾਹੂ ਉਹਨੂੰ ਏ ਅੱਜ ਇੱਕ ਸੁਨਿਓੜਾ ਦਿੰਦਾ, ਜਿੱਥੇ ਜਿੱਥੇ ਵੀ ਹੈ ਪੰਜਾਬੀ ਦੁਨੀਆ ਉੱਤੇ ਰਹਿੰਦਾ, ਅਸਲਮ ਬਾਹੂ ਉਹਨੂੰ ਏ ਅੱਜ ਇੱਕ ਸੁਨਿਓੜਾ ਦਿੰਦਾ, ਕਿ ਗੁਰੂ ਨਾਨਕ ਦੀ ਧਰਤੀ ਵੱਲੋਂ, ਗੁਰੂ ਨਾਨਕ ਦੀ ਧਰਤੀ ਵੱਲੋਂ ਮੁਖ ਪਰਤਾਇਓ ਨਾ, ਤੁਹਾਡੀ ਕੰਡ ਪਿੱਛੇ ਨਨਕਾਣਾ ਸਿੰਘੋ ਘਬਰਾਇਓ ਨਾ, ਉਹ ਤੁਹਾਡੀ ਕੰਡ ਪਿੱਛੇ ਨਨਕਾਣਾ ਸਿੰਘੋ ਘਬਰਾਇਓ ਨਾ, ਤੁਹਾਡੀ ਕੰਡ ਪਿੱਛੇ ਨਨਕਾਣਾ ਸਿੰਘੋ ਘਬਰਾਇਓ ਨਾ। ਵਾਹ ਜੀ ਵਾਹ, ਵਾਹ ਜੀ ਵਾਹ, ਰਾਣਾ ਸਾਹਿਬ ਸਵਾਦ ਆ ਗਿਆ, ਸਵਾਦ ਆ ਗਿਆ, ਮਾਸ਼ਾਅੱਲਾ ਮਾਸ਼ਾਅੱਲਾ, ਬਹੁਤ ਸੋਹਣਾ। ਤੇ ਬੜੀ ਮਿਹਰਬਾਨੀ, ਤੁਸੀਂ ਸਾਨੂੰ ਟਾਈਮ ਦਿੱਤਾ। ਤੇ ਸੰਗੀਓ, ਬੇਲੀਓ, ਮਿੱਤਰੋ, ਇਹ ਤੁਹਾਨੂੰ ਕੈਸਾ ਲੱਗਿਆ ਅੱਜ ਦਾ ਸਾਡਾ ਇਹ ਪ੍ਰੋਗਰਾਮ? ਔਰ ਅਗਰ ਤੁਸੀਂ ਅਸਲਮ ਬਾਹੂ ਸਾਹਿਬ ਕੋਲੋਂ ਹੋਰ ਵੀ ਕੁਝ ਸੁਣਨਾ ਚਾਹੁੰਦੇ ਹੋ ਤਾਂ ਕਮੈਂਟਸ ਸਾਨੂੰ ਦੱਸੋ। ਇਹ ਸਾਡੇ ਉਹ ਵੀਰ ਨੇ ਜਿਹੜੇ ਸਾਡੇ ਤੋਂ ਕਿਸੇ ਵੇਲੇ ਵੀ ਭੱਜੇ ਨਹੀਂ ਗਏ। ਅਸੀਂ ਇਹਨਾਂ ਨੂੰ ਦਿਨੇ ਰਾਤੀ ਜਦੋਂ ਵੀ ਆਵਾਜ਼ ਮਾਰੀ ਨਾ, ਤੇ ਰੱਬ ਦੇ ਫਜ਼ਲ ਨਾਲ ਸਾਡੇ ਕੋਲ ਭੱਜੇ ਆਏ ਨੇ। ਠੀਕ ਹੈ, ਤੇ ਬੜੇ ਪਿਆਰ ਕਰਨ ਵਾਲੇ ਜੀ ਨੇ, ਤੇ ਬੜੀ ਮਿਹਰਬਾਨੀ। ਅਗਲੇ ਵੀਡੀਓ ਤੱਕ ਇਜਾਜ਼ਤ, ਉਦੋਂ ਤੱਕ ਰੱਬ ਰਾਖਾ, ਅੱਲਾ ਬੇਲੀ, अस्सलाम वालेकुम।